ਅੱਜ ਦਾ ਮੈਂ ਜਿਹੜੀ ਗੁਫ਼ਤਗੂ ਦਾ ਨਾਮ ਰੱਖਾਂਗਾ ਅੰਨਿਆ ਈਰਾਨ ਪੜ੍ਹ। ਸਾਨੂੰ ਤਾਂ ਖੈਰ ਇਹ ਆਰਾਮ ਹੈ ਨਾ ਪਾਕਿਸਤਾਨੀਆਂ ਨੂੰ, ਅਸੀਂ ਪੜ੍ਹਦੇ ਨਹੀਂ ਇਹਨੂੰ। ਅਮਰੀਕਾ ਨੇ, ਦੁਨੀਆ ਨੇ, ਇਜ਼ਰਾਈਲ ਨੇ ਪੜ੍ਹਿਆ ਤੇ ਪੜ੍ਹਨ ਦਾ ਨਤੀਜਾ ਜਿਹੜਾ ਹੁਣ ਕੁਝ ਹੋਣ ਡਿਆ। ਤੇ ਕੀ ਪੜ੍ਹਿਆ? ਈਰਾਨ ਪਹਿਲੋਂ ਇੱਥੋਂ ਸ਼ੁਰੂ ਕਰੋ। ਅੱਜ ਈਰਾਨ 85 ਤੋਂ 90% ਸ਼ਰਾਖਾਂਦਗੀ ਲਿਟਰੇਸੀ ਰੇਟ ਹੈ। ਪੜ੍ਹੇ ਲਿਖੇ ਲੋਕ ਅੱਜ 85 ਤੋਂ 90% ਸਾਰੇ ਮਿਲੇ ਜੁਲੇ, ਤੇ ਜਿਹੜੇ ਨੌਜਵਾਨ ਨੇ ਉਹ 90% ਤੋਂ ਵੀ ਉੱਤੇ ਨੇ। ਵੇਖ ਲਓ 40-50 ਸਾਲ ਦੀਆਂ ਪਾਬੰਦੀਆਂ, ਤੇ ਪਾਬੰਦੀਆਂ ਵੀ ਉਹ ਕਿ ਜਿਹੜੀ ਜਾਨ ਕੱਢ, ਤੇ ਉਹਦੇ ਬਾਵਜੂਦ ਇਹ ਸੁਣ ਲਓ, ਇਹ ਵੇਖ ਲਓ ਕਿ ਉਹ 85 ਤੋਂ ਲੱਗ ਕੇ 90% ਹਰ ਬੰਦੇ ਦੀ ਸ਼ਰ੍ਹਾ, ਤੇ 90 ਤੋਂ ਉੱਤੇ ਜਾ ਕੇ ਫਿਰ ਇਸ ਤੋਂ ਵੀ ਬਹੁਤੀ ਹੈ। ਪਹਿਲੀ ਗੱਲ ਤੇ ਦੇਖੋ ਕਿ ਉਹਨੂੰ ਪੜ੍ਹਿਆ ਜੇ ਕਿਸੇ ਨੇ। ਇਹ ਕੌਣ ਕਹਿੰਦਾ? ਇਹ ਉਹ ਨਹੀਂ ਕਹਿੰਦੇ। ਇਹ ਯੂਨੈਸਕੋ ਕਹਿੰਦਾ ਹੈ, ਜਿਹੜਾ ਇਹ ਯੂਨਾਈਟਿਡ ਨੇਸ਼ਨ ਦਾ ਅਦਾਰਾ ਹੈ ਐਜੂਕੇਸ਼ਨ ਦਾ, ਉਹ ਆਖਦਾ ਹੈ, ਇਹ ਆਪ ਨਹੀਂ ਆਖਦਾ। ਹੁਣ ਦੂਜਾ ਕਦਮ ਇਹਦਾ ਵੇਖ ਲਓ ਕਿ ਇਹਦੀਆਂ ਯੂਨੀਵਰਸਿਟੀਆਂ ਆਲਮੀ ਲੈਵਲ ਦੀਆਂ, ਅੱਜ ਵੀ ਇੰਜੀਨੀਅਰਿੰਗ 'ਚ ਤੇ ਸਾਇੰਸ 'ਚ ਇਹ ਆਲਮੀ ਲੈਵਲ ਦੀਆਂ ਯੂਨੀਵਰਸਿਟੀਆਂ ਨੇ ਇਹਦੀਆਂ। ਤੇ ਫਿਰ ਇਹਨੂੰ WHO ਵਰਲਡ ਹੈਲਥ ਆਰਗੇਨਾਈਜੇਸ਼ਨ, ਉਹਨਾਂ ਦੇ ਮੁਤਾਬਕ ਈਰਾਨ ਦਾ ਜਿਹੜਾ ਮਿਆਰੇ ਸਿਹਤ ਆ ਉਹ ਤਰੱਕੀ ਯਾਫਤਾ ਹੈ ਅੱਜ ਦੇ ਦੌਰ 'ਚ। ਕਦੋਂ ਦੀ ਇਹ ਵੇਖ ਲਓ ਹੋਈ ਹੈ ਉਹਨਾਂ ਦੀ, ਹੁਣ ਤੇ ਪਾਬੰਦੀਆਂ ਲੱਗੀਆਂ। ਇਸ ਤਰ੍ਹਾਂ ਗਿੱਚੀ ਘੁੱਟੀ ਹੈ ਉਹਨਾਂ ਦੁਨੀਆ। ਕਿਉਂ ਘੁੱਟੀ ਹੈ ਉਹ ਹੁਣ ਸੁਣ ਲਓ। ਨੰਬਰ 1 ਇਹ ਕਿ ਇਹ ਕਦੀ ਤਹਿਜ਼ੀਬ ਹੈ, ਕੋਈ ਅੱਜ ਦੀ ਗੱਲ ਨਹੀਂ। ਇਸ ਤੇ ਜੁਮਾ 8 ਦਿਨ, ਅੱਜ ਤੇ ਕੱਲ ਦੇ ਜੰਮੇ ਆ। ਇਹ ਹਜ਼ਾਰਾਂ ਸਾਲ ਦੀ ਤਹਿਜ਼ੀਬ ਹੈ। ਤੇ ਇਹਦੀ ਤਹਿਜ਼ੀਬ ਹੋਣ ਤੋਂ ਬਾਅਦ ਅੱਜ ਕਾਫੀ ਦੇਰ ਤੋਂ ਪਹਿਲਾਂ ਹੋਰ ਤਰ੍ਹਾਂ ਦਾ, ਯਾਨੀ ਕਲਚਰ ਪਹਿਲਾਂ ਦੇ ਵਿੱਚ, ਤਹਿਜ਼ੀਬ ਜਿਹੜੀ ਪਹਿਲਾਂ ਵੀ ਇੱਕੋ ਹੀ ਸੀ, ਮੁੱਠ ਸੀ। ਫਿਰ ਜਦੋਂ ਦਾ ਇੱਥੇ ਇਸਲਾਮ ਆਇਆ ਤੇ ਫਿਰ ਇਹ ਮੁੱਠ ਆ। ਯਾਨੀ ਇਹਨਾਂ ਦਾ ਮੁਸਲਮਾਨੀ ਦਾ ਅਕੀਦਾ ਵੀ, ਇਸਲਾਮ ਦਾ ਅਕੀਦਾ ਵੀ, ਤੇ ਇੱਕ ਮੁੱਠ, ਤੇ ਏਡੀ ਮਜ਼ਬੂਤ ਤੇ ਆਲਾ ਤੇ ਰਬਤ ਜ਼ਬਤ ਵਾਲੀ ਜ਼ਬਾਨ ਇਹਨਾਂ ਨੂੰ ਮਿਲੀ ਹੈ, ਲੈਂਗੁਏਜ ਫਾਰਸੀ। ਦੇਖੋ ਕਿ ਇੱਥੋਂ ਸ਼ੁਰੂ ਇੱਕ ਮਾਮੂਲੀ ਗੱਲ ਨਹੀਂ, ਇਹਨਾਂ ਦੀ ਬੁਨਿਆਦ ਹੈ। ਫਿਰ ਉਸ ਤੋਂ ਬਾਅਦ ਅੱਗੋਂ ਰੱਬ ਨੇ, ਸੋਹਣੇ ਨੇ ਜਿਹੜਾ ਇਹਨਾਂ ਤੇ ਨਵਾਜ਼ਾਂ ਕੀਤੀਆਂ, ਉਹ ਕੀਤੀਆਂ ਆਇਲ ਤੇ ਗੈਸ ਤੇ ਹੋਰ ਮਾਦਨੀਆਤ, ਹਰ ਚੀਜ਼ ਚੋਂ ਮੁਕੰਮਲ ਤੌਰ ਤੇ। ਇੰਨੇ ਧੱਕੇ ਖਾਣ ਦੇ ਬਾਵਜੂਦ ਵੀ ਈਰਾਨ ਜਿਹੜਾ ਉਹ ਖੁਦ ਕਫੀਲ ਹੈ ਹਰ ਲਿਹਾਜ਼ਾ। ਹਾਲਾਂਕਿ 40-45 ਸਾਲ ਤੋਂ ਇਹ ਹਾਲਤ ਜੰਗ 'ਚ ਵੀ ਹੈ, ਤੇ ਪ੍ਰਾਕਸੀ ਵਾਰ ਦਾ ਮਾਸਟਰ ਹੈ। ਪ੍ਰਾਕਸੀ ਵਾਰ ਲੜਨਾ ਜਾਣਦਾ, ਔਰ ਪ੍ਰਾਕਸੀ ਵਾਰ ਇਹਨੇ ਲੜੀ 40-50 ਸਾਲ, ਔਰ ਡਾਇਰੈਕਟ ਵੀ ਇਹਨੇ ਧੱਕੇ ਖਾਦੇ, ਪਾਬੰਦੀਆਂ ਵੀ ਖਾਦੀਆਂ। ਯਾਨੀ ਕਿ ਇਹਦੇ ਦੀਨੀ ਨਜ਼ਰੀਆਤ ਤੇ ਦੁਨਿਆਵੀ ਸੋਚ ਤੇ ਮੁਲਕ ਨਾਲ ਜਿਹੜਾ ਪਿਆਰ, ਉਹ ਇਸ ਕਦਰ ਗੈਰ ਮੁਤਜ਼ਲਜ਼ਲ ਆ, ਔਰ ਦੀਨੀ ਨਜ਼ਰੀਆਤ ਇਤਨੇ ਯਕਸੂ ਤੇ ਇਕੱਠੇ ਤੇ ਇੱਕ ਤੇ ਪੱਕੇ ਨੇ ਕਿ ਉੱਥੇ ਕੋਈ ਸਮਝੌਤਾ ਨਹੀਂ। ਔਰ ਉਹਦਾ ਲੈਵਲ ਇਹ ਹੈ ਕਿ ਅੱਜ ਵੀ ਇਹ ਇਮਾਮਤ, ਇਹਨਾਂ ਦੇ ਜਿਹੜਾ ਇਮਾਮ ਆ, ਅੱਜ ਵੀ ਉਹ ਸਿਲਸਿਲਾ ਇਮਾਮਤ ਇਤਨਾ ਮਜ਼ਬੂਤ ਹੈ ਕਿ ਸਦਰ ਤੇ ਵਜ਼ੀਰ ਆਜ਼ਮ ਤੋਂ ਜ਼ਿਆਦਾ ਮਜ਼ਬੂਤ ਇਹਨਾਂ ਦਾ ਮਜ਼ਹਬੀ ਰਹਿਨੁਮਾ ਹੈ। ਉਹਦਾ ਹੁਕਮ ਉਹਨਾਂ ਤੋਂ ਜ਼ਿਆਦਾ ਅਹਿਮੀਅਤ ਰੱਖਦਾ। ਇਹ ਹੁਣ ਸੋਚਦੇ ਜਾਓ ਕਿ ਇਹ ਕਿਉਂ ਹੈ ਇਹਦੀ ਕੌਮ। ਤੇ ਇਹ ਫਿਰ ਜਿਹੜੀ ਹੈ ਨਾ, ਇਹਦੀ ਹੁਣ ਅੱਜ ਇਹਨਾਂ ਦੀ ਫਿਤਰਤ ਦੇ ਵਿੱਚ, ਇਹਨਾਂ ਦੀ ਜਿਸਮ 'ਚ, ਇਹਨਾਂ ਦੇ DNA 'ਚ, ਇਹਨਾਂ ਦੀ ਜਿਹੜੀ ਵੀ ਮੁਕੰਮਲ ਤੌਰ ਤੇ ਇਹਨਾਂ ਨੇ ਖਾਕਾ ਬਣਾ ਲਿਆ ਆਪਣਾ ਤਾਲੀਮ ਦੇ ਜ਼ਰੀਏ, ਤੇ ਇੱਕ ਬੜੀ ਲੰਮੀ ਸਮਝੋ ਲੜਾਈ ਦੇ ਜ਼ਰੀਏ, ਤੇ ਇੱਕ ਬੜੀ ਲੰਬੀ ਪੁਰਾਣੀ ਤਹਿਜ਼ੀਬ ਹੋਣ ਦੀ ਵਜ੍ਹਾ ਨਾਲ ਇਹਨਾਂ ਦੇ ਵਿੱਚ ਬਹਾਦਰੀ ਦਾ ਕਮਾਲ ਉਹ ਆ ਕਿ ਸ਼ਾਇਦ ਦੁਨੀਆ ਤੇ ਕੋਈ ਹੋਰ ਕੌਮ ਇਤਨੀ ਬਹਾਦਰ ਹੋਏਗੀ। ਔਰ ਇਹ ਸਿਰ ਨੂੰ ਇਸਤੇਮਾਲ ਕਰਦੇ ਆ। ਕਮਾਲ ਇਹ ਆ ਕਿ ਲੜਦੇ ਵੀ ਆ, ਹਾਲਤ ਜੰਗ 'ਚ ਵੀ ਨੇ। ਵੇਖ ਲਓ ਤੁਸੀਂ ਹੁਣ ਕਿੰਨਿਆਂ ਸਾਲਾਂ ਤੋਂ, 40-50 ਸਾਲਾਂ ਤੋਂ ਇਹਨਾਂ ਨੂੰ ਇੱਥੋਂ ਫੜਿਆ ਗਿੱਚੀ ਤੋਂ ਅਮਰੀਕਾ ਨੇ, ਤੇ ਪਾਬੰਦੀਆਂ ਨੇ। ਉਹ ਪਾਬੰਦੀਆਂ ਇੰਨੀਆਂ ਸਖਤ ਨੇ ਜਿੱਤੇ ਤੇ ਰੂਸ ਤੇ ਚੀਨ ਵੀ ਕੁਝ ਨਹੀਂ ਕਰ ਸਕਦੇ ਸੀ। ਇਹਦੇ ਬਾਵਜੂਦ ਭਾਵੇਂ ਇਹਨਾਂ ਨੂੰ ਕਿਸੇ ਮਦਦ ਦਿੱਤੀ ਜਾਂ ਨਹੀਂ ਦਿੱਤੀ, ਉਹ ਇੱਕ ਲਹਿਦਾ ਗੱਲ ਹੈ। ਮਦਦ, ਪਾਬੰਦੀਆਂ ਦਾ ਆਲਮ ਤੇ ਵੇਖੋ ਨਾ ਕਿ $1 ਵੀ ਉਹਨਾਂ ਨੂੰ ਕਿੱਦਾਂ ਮਿਲਦਾ ਸੀ। ਫਿਰ ਇਹ ਕਿ ਉਹਦੇ ਬਾਵਜੂਦ ਉਹਨਾਂ ਨੇ, ਇਹਨਾਂ ਦੇ ਸਾਰਿਆਂ ਦੇ ਬਾਵਜੂਦ ਉਹਨਾਂ ਨੇ ਆਪਣੇ ਅਦਾਰੇ, ਇਤਨੇ ਤਾਕਤਵਰ ਅਦਾਰੇ ਕਾਇਮ ਕੀਤੇ, ਅੱਜ ਵੀ ਉਹਨਾਂ ਦੀਆਂ ਖੁਫੀਆ ਏਜੰਸੀਆਂ ਜਿਹੜੀਆਂ ਨਾ, ਉਹਨਾਂ ਤੋਂ ਜਿਹੜਾ ਨਾ ਥਰ ਕੰਬਦੇ ਦੁਸ਼ਮਣ। ਅਸੀਂ ਸਮਝਦੇ ਹਾਂ ਕਿ ਉਹਨਾਂ ਕੋਲ ਕੁਝ ਵੀ ਨਹੀਂ ਹੈ, ਅਸੀਂ ਤੇ ਖੈਰ ਪੜ੍ਹਨਾ ਹੀ ਨਹੀਂ ਨਾ ਹੁੰਦਾ। ਤੇ ਫਿਰ ਇਸਰਾਈਲ ਦੇ ਬਾਰੇ 'ਚ ਉਹਨਾਂ ਦਾ ਮੌਕਫ, ਇਸਰਾਈਲ ਦੇ ਬਾਰੇ 'ਚ ਈਰਾਨ ਦਾ ਮੌਕਫ ਗੈਰ ਮੁਤਜ਼ਲਜ਼ਲ ਹੈ ਕਿ ਹਿੱਲਣ ਵਾਲਾ ਨਹੀਂ। ਸੱਜੇ ਖੱਬੇ ਨੂੰ ਇੱਕੋ ਹੀ ਕਹਿੰਦਾ, ਉਹ ਇੰਨਾ ਸੂਰ ਹੈ। ਅਸੀਂ ਤੇ ਕਿਤੇ ਕਿਸੇ ਜ਼ਮਾਨੇ 'ਚ ਕਹਿੰਦੇ ਸੀ ਅਸੀਂ ਵੀ
ਕਿਸੇ ਜ਼ਮਾਨੇ 'ਚ ਕਹਿੰਦੇ ਸੀ, ਸਾਡੀ ਹਕੂਮਤ ਵੀ ਕਹਿੰਦੇ ਸੀ, ਆਵਾਮ ਵੀ ਕਹਿੰਦੇ, ਤੇ ਹੁਣ ਤੇ ਹਕੂਮਤ ਨੇ ਆਵਾਮ ਨੂੰ ਗਿੱਚੀ ਤੋਂ ਫੜਿਆ। ਤੇ ਹੁਣ ਕੋਈ ਨਾ ਸੜਕ ਤੇ ਵੇਖ ਲਓ, ਅੱਛਾ ਜਦੋਂ ਕੋਈ ਆਵਾਮ ਚਾਹਵੇ ਤੇ ਹਕੂਮਤ ਰੋਕ ਸਕਦੀ ਹੈ? ਰੋਕ ਸਕਦੀ ਨਹੀਂ, ਰੋਕ ਸਕਦੀ। ਆਵਾਮ ਦੇ ਵਿੱਚ ਅੰਦਰ ਦੇ ਵਿੱਚ ਅਸੀਂ ਮੁਰਦਾਰ ਕੌਮ ਹੋ ਚੁੱਕੇ ਹਾਂ। ਸਾਡੀ ਇੱਕ ਨਵੇਂ ਅੱਜ ਜੁਮਾ ਅੱਠ ਦਿਨ, ਦੂਜਾ ਹੈ ਕਿ ਅਸੀਂ ਬਹੁਤ ਕੁਝ ਸਿੱਖਿਆ ਨਹੀਂ, ਤੀਜਾ ਹੈ ਕਿ ਸਾਡੇ 'ਚ ਗੁਲਾਮੀ ਦੀ ਜ਼ਹਿਨੀਅਤ ਖਤਮ ਨਹੀਂ ਹੋਈ ਅਜੇ। ਅਸੀਂ ਬਸ ਗੋਰੇ ਤੋਂ ਕਾਲੇ ਤੇ ਆਏ ਹਾਂ, ਤੇ ਹੁਣ ਕਾਲੇ ਤੋਂ ਵੀ ਅੱਗੇ ਤੁਰਨ ਜਾ ਰਹੇ ਹਾਂ। ਤੇ ਅਸੀਂ ਹੁਣ ਸਾਡੀ ਤੇ ਗੁਲਾਮੀ ਦੇ ਵਿੱਚ ਕਮਾਲ ਰੱਖਦੇ ਹਾਂ ਅਸੀਂ, ਮਤਲਬ ਇਹਦਾ ਕੋਈ ਜਵਾਬ ਹੀ ਨਹੀਂ। ਉਹਨਾਂ 'ਚ ਗੁਲਾਮੀ ਵਾਲੀ ਗੱਲ ਹੀ ਨਹੀਂ, ਉਹ ਗੁਲਾਮੀ ਮੰਨਦੇ ਹੀ ਨਹੀਂ, ਸੁਣਦੇ ਹੀ ਨਹੀਂ। ਗੁਲਾਮੀ ਕੀ ਹੁੰਦੀ ਹੈ? ਕਹਿੰਦੇ ਅਸੀਂ ਖੁਦ ਹਾਂ, ਅਸੀਂ ਕੌਮ ਹੈ। ਹੁਣ ਤੁਸੀਂ ਮੌਜੂਦਾ ਹਾਲਾਤ ਹਰ ਕੋਈ ਵੇਖਣ ਡਿਆ ਕਿ ਕੀ ਕੁਛ ਨਹੀਂ ਹੋਇਆ ਤੇ ਕੀ ਕੁਛ ਅਜੇ ਨਹੀਂ ਹੋਣਾ। ਕਿੰਨੇ ਧੋਖੇ ਨਹੀਂ ਹੋਏ, ਕਿੰਨੇ ਉੱਤੇ ਅਮਰੀਕਾ ਕੋਈ ਛੋਟੀ ਜਿਹੀ ਤਾਕਤ ਹੈ। ਸਭ ਤੋਂ ਵੱਡਾ ਜਹਾਜ਼ ਲਿਆ ਕੇ ਪਿਛਲੀ ਲੜਾਈ ਇਸੇ ਸਾਲ ਦੀ ਸੀ ਜਿਹੜੀ, ਉਹਦੇ 'ਚ ਲਿਆ ਕੇ ਇਹਨੇ ਕਿੰਨਾ ਕਿਹਾ ਸੀ ਕਿ ਮੈਂ ਇੰਨੇ 1000 ਫੁੱਟ ਥੱਲੇ ਜਾ ਕੇ ਇਹਨਾਂ ਦਾ ਸਾਰਾ ਐਟਮੀ ਪ੍ਰੋਗਰਾਮ ਬਰਬਾਦ ਕਰਤਾ, ਮੈਨੂੰ ਹਸਤੀ ਮੁਕਾਤੀ ਇਹਨਾਂ ਦੇ ਐਟਮੀ। ਇਹ ਹੁਣ ਗਾਂ 100 ਸਾਲ ਨਹੀਂ ਉੱਠ ਸਕਦੇ। ਉਹ ਉਸ ਤੋਂ ਬਾਅਦ ਫਿਰ ਆ ਜਿਹੜਾ ਮੁਜ਼ਾਕਰਾਤ ਮੇਜ਼ ਤੇ ਬਹਿ ਕੇ ਤੇ ਧੋਖੇ ਦੇ ਦੌਰਾਨ ਹਮਲਾ ਕੀਤਾ। ਫਿਰ ਆਖਿਆ ਕਿ ਜੀ ਮੈਂ ਤੇ ਸਾਰੀ ਕਿਆਦਤ ਤੇ ਪਹਿਲੀ ਕਿਆਦਤ ਦੀ ਤੈਅ ਵੀ ਮੁਕਾਤੀ, ਦੂਸਰੀ ਤੈਅ ਵੀ ਮੁਕਾਤੀ ਹੈ, ਤੇ ਤੀਸਰੀ ਤੈਅ ਜਿਹੜੀ ਆ ਉਹ ਵੀ ਮੁੱਕੀ ਮੁਕਾਈ ਹੈ। ਤੇ ਹੁਣ ਤੇ ਕੋਈ ਉਹਨਾਂ ਦਾ ਲੀਡਰ ਹੀ ਨਹੀਂ ਬਣਨਾ ਚਾਹੁੰਦਾ, ਤੇ ਉਹਨਾਂ ਦਾ ਕੋਈ ਅਹੁਦੇਦਾਰ ਹੀ ਨਹੀਂ ਬਣਨਾ ਚਾਹੁੰਦਾ, ਤੇ ਉਹਨਾਂ ਦਾ ਕੋਈ ਅਹੁਦਾ ਲੈਣਾ ਨਹੀਂ ਚਾਹੁੰਦਾ। ਇਹ ਮੁਸ਼ਰਫ ਸਾਹਿਬ ਦੀ ਕੀ ਆ, ਟਰੰਪ ਸਾਹਿਬ ਦਾ ਫਰਮਾਨ ਹੈ ਕਿ ਉੱਥੇ ਤੇ ਹੁਣ ਖਤਮ ਹੋ ਗਿਆ, ਉੱਥੇ ਤੇ ਕੋਈ ਕੁਰਸੀ ਤੇ ਬਹਿਣਾ ਨਹੀਂ ਚਾਹੁੰਦਾ। ਇਹ ਜਦੋਂ ਕੁਰਸੀ ਤੇ ਬਹਿਣਾ ਨਹੀਂ ਚਾਹੁੰਦਾ, ਉਹਨਾਂ ਦਿਨਾਂ ਦੇ ਵਿੱਚ ਰਾਟ ਕਢਾਏ ਨੇ ਉਹਨੇ। ਹੁਣ ਦੱਸੋ ਜੀ, ਇਹਦੀ ਪੱਕੀ ਜਿਹੜੀ ਆ ਅਮਰੀਕਾ, ਇਸਰਾਇਲ, ਸਾਊਦੀ ਅਰਬ, ਸਾਰੀ ਦੁਨੀਆ ਜਾਣਦੀ ਪੱਕੀ ਦੁਸ਼ਮਣੀ ਇਹਨਾਂ ਨਾਲ ਇਹ ਹੈ। ਤੇ ਜਿਹੜੀ 8 ਸਾਲ ਬਕਾਇਦਾ 8 ਸਾਲ ਜੰਗ ਹੋਈ, ਰਾਤ ਦਿਨ ਬੰਬਾਰਡਮੈਂਟ ਹੋਈ, ਬੰਬ ਚੱਲੇ, ਗੋਲੀਆਂ ਚੱਲੀਆਂ, ਕਲਾਸ਼ਨਕੋਫਾਂ ਚੱਲੀਆਂ, ਬੰਦੇ ਮਰੇ, ਇਲਾਕੇ ਇਰਾਕ ਦੇ ਨਾਲ ਜਿਹੜੀ ਲਾਈ ਸੀ ਅਮਰੀਕਾ ਨੇ 8 ਸਾਲ, ਉਹ ਮੁੱਕ ਗਈ। ਨਾ ਦੁਸ਼ਮਣੀ ਮੁਕਾਤੀ। ਯਾਨੀ ਸੀਨਾ ਵੀ ਹੈ, ਦਿਲ ਵੀ ਹੈ, ਜਿਗਰਾ ਵੀ ਹੈ। ਹੁਣ ਜਿਹੜੀ ਕੌਮ ਯਾਨੀ ਇਹ ਦੁਸ਼ਮਣ ਨੇ ਤੇ ਦੋਸਤ ਵੀ ਉਹਦੇ ਪੱਕੇ ਮੁਸਤਕਮ, ਯਾਨੀ ਇਹ ਮੁਸਤਕਿਲ ਮਜ਼ਾਜ, ਉਹਨਾਂ ਦੀ ਜ਼ਹਿਨੀਅਤ ਜਿਹੜੀ ਆ, ਉਹਨਾਂ ਦੇ ਵਿੱਚ ਇਸਤਕਲਾਲ ਆ, ਪੱਕਾ ਪਾਉਣਾ, ਕੱਚਾ ਪਾਉਣ ਨਹੀਂ, ਦੋਗਲਾਪਣ ਨਹੀਂ, ਦਲੇਰ ਨੇ, ਮੁਨਾਫਿਕ ਨਹੀਂ ਹੈ, ਖੁੱਲ ਕੇ ਗੱਲ ਕਰਦੇ। ਦੇ ਦੋਸਤੀ ਤੇ ਚੀਨ ਨਾਲ ਤੇ ਰੂਸ ਨਾਲ ਤੇ ਉਹ ਵੀ ਨਿਭਾਉਣ ਡਏ ਨੇ। ਹੁਣ ਚੀਨ ਨੇ ਤੇ ਰੂਸ ਨੇ ਨਿਭਾਈ ਆ, ਤੇ ਗੱਲ ਹੈ ਨਾ ਜੋ ਵੀ ਆ, ਲੇਕਿਨ ਉਹ ਲੜਨ ਤੇ ਨਹੀਂ ਡਏ ਨੇ, ਲੜਨ ਤੇ ਇਕੱਲੇ ਡਏ ਨੇ, ਤੇ ਉਧਰ ਕੌਣ ਲੜਨ ਡਿਆ ਆਣ ਕੇ, ਇਹ ਤੁਸੀਂ ਦੇਖ ਲਓ। ਹੁਣ ਗੱਲ ਇਸਲਾਮ ਵੀ ਨਾਫਜ਼ ਕਰ ਦਿੱਤਾ, ਇਸਲਾਮ ਵੀ ਨਾਫਜ਼ ਕੀਤਾ। ਹੁਣ ਗੱਲ ਇਹ ਕਿ ਜੀ ਇਹ ਏਡੀ ਕੌਮ, ਇਹਨੂੰ ਪੜੋ, ਜਿਹੜਾ ਅੰਨਿਓ ਈਰਾਨ ਨੂੰ ਪੜੋ, ਅੰਨਿਆ ਈਰਾਨ ਨੂੰ ਪੜ, ਤੇ ਈਰਾਨ ਨੂੰ ਪੜ ਕੇ ਉਹਦੇ ਕੋ ਸਿੱਖ, ਉਹਦੇ ਕੋ ਸਿੱਖ ਕੇ ਉੱਤੇ ਅਮਲ ਕਰ, ਉੱਤੇ ਅਮਲ ਕਰਕੇ ਤਰੱਕੀ ਕਰ। ਸਾਡੇ ਕੋਲ ਹਾਲਾਤ ਜਿਹੜੇ ਆ, ਮੁਕਾਬਲਾ ਕਰੀਏ ਈਰਾਨ ਦੇ ਨਾਲ, ਤੇ ਸਾਡੇ ਹਾਲਾਤ ਬਹੁਤ, ਅਗਰਚੇ ਕੋਈ ਸ਼ੱਕ ਨਹੀਂ ਕਿ ਆਪਣਾ ਹੁਰਮਜ਼ ਜਾਂ ਦੂਸਰਾ ਜਿਹੜਾ ਜਗਰਾਫਿਆਈ ਮਹੱਲੇ ਵਕੂਆ ਉੱਥੋਂ ਦਾ ਜਿਹੜਾ, ਉਹਦੇ ਮੁਤਾਬਕ ਈਰਾਨ ਨੂੰ ਬਹੁਤ ਕੁਝ, ਫਿਰ ਮੁਲਕ ਬਹੁਤ ਵੱਡਾ, ਸਾਡੇ ਨਾਲੋਂ ਬਹੁਤ ਵੱਡਾ ਮੁਲਕ ਹੈ, ਫਿਰ ਪਹਾੜੀਆਂ ਬਹੁਤ ਉੱਚੀਆਂ, ਫਿਰ ਸਮੁੰਦਰ ਬੜਾ ਹੈ, ਫਿਰ ਇਹਦੇ 'ਚ ਕੋਈ ਸ਼ੱਕ ਨਹੀਂ, ਫਿਰ ਗੈਸ, ਫਿਰ ਆਇਲ। ਉਹਨੂੰ ਕੁਦਰਤੀ ਜਿਹੜੀਆਂ ਮੌਜਾਂ ਨੇ ਉਹ ਤੇ ਬੱਲੇ ਹੈ ਨਾ, ਉਹ ਤੇ ਅੱਲਾ ਨੇ ਫੈਸਲਾ ਕੀਤਾ ਕਿ ਵੀ ਇਸ ਮੁਲਕ ਨੂੰ ਮੈਂ ਸਭ ਕੁਝ ਹੀ ਦੇਣਾ। ਲੇਕਿਨ ਸਭ ਕੁਝ ਦੇਣ ਤੋਂ ਬਾਅਦ ਅਰਬਾਂ ਨੂੰ ਸਭ ਕੁਝ ਮਿਲਿਆ ਨਾ, ਤੇ ਉਸ ਤੋਂ ਬਾਅਦ ਬੁਜ਼ਦਲ ਹੁੰਦੇ ਗਏ, ਗਿੱਦੜ ਹੁੰਦੇ ਗਏ, ਭੇਡ ਹੁੰਦੇ ਗਏ, ਇਹ ਬਹਾਦਰ ਹੁੰਦਾ ਗਏ, ਸ਼ੇਰ ਹੁੰਦੇ ਗਏ। ਇਹਨਾਂ ਨੇ ਇਸਲਾਮ ਦੇ ਸ਼ੇਰ ਬਣ ਕੇ ਦਿਖਾਇਆ। ਇਹਨਾਂ ਨੇ ਕਰਬਲਾ ਦੀ ਜਿਹੜੀ ਕੁਰਬਾਨੀ ਸੀ ਉਹਨਾਂ ਦਾ ਮੁੱਲ ਪਾਇਆ। ਇਹਨਾਂ ਨੇ ਇਸਲਾਮ ਨੂੰ ਜ਼ਿੰਦਾ ਕੀਤਾ ਸੀ ਤੇ ਰੋੜ ਦਿੱਤਾ ਸੀ। ਦੁਨੀਆ ਦੇ ਉੱਤੇ ਕੁਫਰ ਦੇ ਖਿਲਾਫ ਦੀ ਮੈਂ ਗੱਲ ਕਰਦਾ, ਕੁਫਰ ਹੋਰ ਚੀਜ਼ ਆ, ਸਹੂਨੀਅਤ ਜਿਹੜੇ ਕਿ ਜ਼ਾਲਮ ਨੇ, ਜਿਹੜੇ ਕੁਫਰ ਨੂੰ ਹੋਰ ਸਮਝਾਉਂਦਾ, ਸਹੂਨੀਅਤ ਕੁਫਰ ਤੋਂ ਬਹੁਤ ਉੱਤੇ ਆ। ਸਹੂਨੀਅਤ ਜਿਹੜੀ ਆ ਉਹ ਤੇ ਕਿਸੇ ਵੀ ਮੁਲਕ 'ਚ, ਕਿਸੇ ਵੀ ਮਜ਼ਹਬ 'ਚ ਹੋ ਸਕਦੀ, ਤੇ ਜਿਹੜੀ ਇਸ ਵੇਲੇ ਦੁਨੀਆ ਤੇ ਸਹੂਨੀਅਤ, ਇਸਰਾਈਲੀ ਸਹੂਨੀਅਤ, ਜਿਹਦੇ ਨਾਲ ਅਮਰੀਕਾ ਵੀ ਰਲਿਆ ਤੇ ਦੂਸਰੇ ਵੀ ਰਲੇ ਨੇ, ਜਿਹੜੇ ਨਹੀਂ ਰਲੇ ਉਹ ਵਿੱਚ ਰਲੇ ਨੇ, ਉਹ ਸਾਰਿਆਂ ਦੇ ਨਾਲ ਮੁਕਾਬਲਾ ਕੱਲਾ ਈਰਾਨ ਕਰ ਰਿਹਾ। ਅਸੀਂ ਨਹੀਂ ਕਰ ਰਹੇ, ਅਸੀਂ ਜ਼ਿਆਦਾ ਤਾਕਤ ਰੱਖਦੇ ਹਾਂ ਈਰਾਨ ਨਾਲੋਂ, ਅਸੀਂ ਨਹੀਂ ਕਰ ਰਹੇ। ਅਸੀਂ ਤੇ ਤਾਲੀਮ ਤੇ ਮੁਕਾ ਦਿੱਤੀ ਨੇ, ਸਾਡੀ ਜਿਹੜੀ ਸ਼ਰ੍ਹਾ ਤਾਲੀਮ ਹੈ ਜਿਹੜੀ ਉੱਥੇ 90% ਤੋਂ ਵੀ ਉੱਤੇ ਆ, ਸਾਡੀ ਤੇ ਹੈ ਹੀ ਨਹੀਂ, ਨਾ ਹੀ ਪੁੱਛੋ ਸਾਡੇ ਕੋਲ। ਜਿਹੜੀ ਫਿਰ ਉਹਨਾਂ ਦੀ ਜਿਹੜੀ 75 ਸਾਲ ਉਹਨਾਂ ਦੀ ਐਵਰੇਜ ਲਾਈਫ ਹੈ, 75 ਸਾਲ ਤੱਕ ਐਵਰੇਜ ਲਾਈਫ ਹੈ ਉਹਨਾਂ ਦੀ। ਹੁਣ ਉਹਨਾਂ ਦੇ ਨਾਲ ਤੁਸੀਂ ਇੱਕੋ ਹੀ ਕਰ ਸਕਦੇ ਹੋ। ਹਾਂ, ਹੁਣ ਕੀ ਕਰਨਾ, ਮੈਂ ਲੰਬਾ ਨਾ ਹੋ ਜਾਏ ਕੰਮ, ਹੁਣ ਕੀ ਕਰਨਾ, ਤੁਹਾਡਾ ਕੀ ਖਿਆਲ ਹੈ ਕਿ ਗੱਲ ਮੁੱਕ ਗਈ? ਪਹਿਲੀ ਗੱਲ ਤੇ ਕਿ ਜਿਹੜੇ ਕਹਿੰਦੇ ਆ ਗੱਲ ਜਿਹੜੀ ਜੰਗ ਹੈ 6 ਮਹੀਨੇ ਸਾਲ ਚੱਲਣੀ, ਮੈਂ ਨਹੀਂ ਮੰਨਦਾ, ਬਿਲਕੁਲ ਨਹੀਂ ਚੱਲਣੀ। 6 ਮਹੀਨੇ ਸਾਲ ਤੇ
ਬਾਕੀ ਨੂੰ ਛੱਡੋ, ਅਰਬਾਂ ਦਾ ਤੇ ਖਲੀਜ ਦੇ ਰਿਆਸਤਾਂ ਦਾ ਨਾ ਰਹਿਣਾ ਹੀ ਕੱਖ ਨਹੀਂ। ਇਹਨਾਂ ਦੀਆਂ ਚੀਖਾਂ ਨਿਕਲਦੀਆਂ ਨੇ, ਇਹਨਾਂ ਨੂੰ ਰੋਟੀ ਖਾਣ ਦੀ ਪੈਸੇ ਨਹੀਂ ਰਹਿਣੇ। ਇਹ ਖੁਦ ਕਫੀਲ ਇਸ ਤਰ੍ਹਾਂ ਵੀ ਨਹੀਂ, ਇਸ ਤਰ੍ਹਾਂ ਬਿਲਕੁਲ ਨਹੀਂ ਹੈ ਕਿ ਜੇ ਚਾਰਜ ਇਹਨਾਂ ਨੂੰ ਤੇ ਪਾਣੀ ਬੰਦ ਕਰ ਦਿਓ ਤਾਂ ਪਾਣੀ ਬੰਦ ਕੀਤਾ ਜਾ ਸਕਦਾ। ਇਹਨਾਂ ਨੂੰ ਤੇ ਹਰ ਵੇਲੇ ਹੁੱਲੇ ਹਲਾਰੇ ਚਾਹੀਦੇ ਤਾਂ ਜੀ ਸਕਦੇ ਨੇ, ਤੇ ਹੁੱਲੇ ਹਲਾਰਿਆਂ ਤੋਂ ਬਗੈਰ ਜੀ ਨਹੀਂ ਸਕਦੇ। ਇਸ ਵਾਸਤੇ ਇਹ ਉਹ ਮਰਦੇ ਨੇ, ਔਰ ਉਹ ਏਡੀ ਕਮਜ਼ੋਰੀ ਹੈ ਇਹਨਾਂ ਦੀ ਕਿ ਉਹਨਾਂ ਨੂੰ ਮਿਹਨਤ ਕਰਨੀ ਪਈ। ਤਰਲੇ ਹੁਣ ਚਾਹੁੰਦੇ ਆ ਸਾਊਦੀ ਅਰਬ ਤੋਂ ਹੋਰ ਕਈ ਇਸ ਮੁਲਕ ਚਾਹੁੰਦੇ ਆ, ਅਰਬ ਸਾਰੇ ਚਾਹੁੰਦੇ, ਦੋ ਖਾਸ ਕਰ ਸਾਊਦੀ ਅਰਬ ਤੇ UAE ਅਬੂ ਜ਼ੈਬੀ ਵਾਲੇ ਜਿਹੜੇ, ਇਹਨਾਂ ਦੀ ਇਹ ਸਿਰ ਲੋ ਫਾਰਗ ਨੇ। ਇਹ ਤੇ ਚਾਹੁੰਦੇ ਆ ਕਿ ਨਕਸ਼ਾ ਹਸਤੀ ਤੋਂ, ਦੁਨੀਆ ਦੀ ਹਸਤੀ ਤੋਂ ਨਕਸ਼ਾ ਹੀ ਮਿਟ ਜਾਏ ਈਰਾਨ ਦਾ। ਇਹ ਤੇ ਚਾਹੁੰਦੇ ਨੇ, ਪਰ ਇਹ ਹੋਣਾ ਨਹੀਂ। ਨਾ ਇਹ ਹੋਣਾ, ਨਾ ਇਹ ਸਾਲ ਜੰਗ ਲੜਨੀ ਚੱਲਣੀ ਆ, ਨਾ ਹੀ ਈਰਾਨ ਨੇ ਐਡੇ ਨੁਕਸਾਨ ਹੋਰ ਉਠਾਉਣ ਤੋਂ ਬਗੈਰ ਜਾਨ ਛੁੱਟੀ। ਇਹਨੂੰ ਹੋਰ ਬਹੁਤ ਨੁਕਸਾਨ ਹੋਣਾ ਕਰਨਾ ਈਰਾਨ ਦਾ ਉਹਨਾਂ ਨੇ। ਪਰ ਜਿੱਤ ਦੀ ਬਸ ਦੁਨੀਆ ਵੇਖੇਗੀ ਕਿ ਉਹ ਵੀ ਬਰਬਾਦ ਹੋਇਆ ਜੀ, ਬਿਲਡਿੰਗਾਂ ਬਰਬਾਦ ਹੋ ਗਈਆਂ, ਫਲਾਣਾ ਹੋ ਗਿਆ ਜੀ, ਫਲਾਣੀ ਬਿਜਲੀ ਬਰਬਾਦ ਕਰ ਦੇਣ, ਪਾਣੀ ਦੇ ਕਰ ਦੇਣ, ਗੈਸ ਕਰ ਦੇਣ, ਆਇਲ ਕਰ ਦੇਣ, ਤੇਲ ਦੇ ਕਰ ਦੇਣ। ਫਾਤਿਹ ਹੈ ਈਰਾਨ, ਫਾਤਿਹ ਹੈ ਈਰਾਨ, ਫਾਤਿਹ ਇਸ ਵਾਸਤੇ ਕਿ ਉਹਦਾ ਕਿਰਦਾਰ ਹੈ, ਉਹਦਾ ਅਸੂਲ ਹੈ, ਉਹਦਾ ਸਲੀਕਾ ਹੈ, ਉਹ ਬਹਾਦਰੀ, ਉਹਦੀ ਜੁਰਤ ਹੈ। ਉਹ ਇਸਲਾਮ ਨੂੰ ਸਹੀ ਤਰੀਕੇ ਨਾਲ ਅਪਣਾਇਆ, ਉਹਨੂੰ ਪ੍ਰੈਕਟੀਕਲੀ ਅਪਣਾਇਆ ਉਹਨੇ। ਔਰ ਇਸ ਵਾਸਤੇ ਇਹ ਈਰਾਨ ਨੂੰ ਸ਼ਿਕਸਤ ਕੋਈ ਨਹੀਂ ਦੇ ਸਕਦੇ, ਸਾਰੇ ਰਲ ਜਾਣ। ਇਹਨਾਂ ਨੇ ਕੋਸ਼ਿਸ਼ ਕਰਨ ਡਏ ਨੇ ਪਾਕਿਸਤਾਨ ਨੂੰ ਰਲਣ ਦੀ, ਪਾਕਿਸਤਾਨ ਨੇ ਉਸ ਲੈਵਲ ਤੇ ਨਹੀਂ ਰਲਣਾ, ਇਹ ਵੀ ਭੁਲੇਖਾ ਕਿਸਮ। ਲੇਕਿਨ ਮੈਂ ਕਹਿੰਦਾ ਕੁਝ ਵੀ ਸੂਰਤ ਹਾਲ ਹੋ ਜਾਏ ਤੇ ਪਾਕਿਸਤਾਨ ਤੇ ਇਨਸ਼ਾਅੱਲਾ ਬਚੇਗਾ। ਤੇ ਈਰਾਨ ਨੇ ਜ਼ਰੂਰ ਗੱਲ ਪੱਕੀ ਗੱਲ ਹੈ ਕਿ ਈਰਾਨ ਨੇ ਬਹੁਤ ਵੱਡੇ ਨੁਕਸਾਨ ਉਠਾਉਣੇ, ਪਰ ਜਿੰਨਾ ਮੁਸਤਕਿਲ ਨੁਕਸਾਨ ਇਹਦੇ 'ਚ ਪਹੁੰਚਣਾ ਨਾ, ਉਪੜਨਾ ਹੈ ਨਾ ਇਸਰਾਇਲ ਨੂੰ ਤੇ ਅਮਰੀਕਾ ਨੂੰ, ਉਹ ਈਰਾਨ ਨੂੰ ਨਹੀਂ ਪਹੁੰਚਣਾ। ਇਸਰਾਇਲ ਦੀ ਜ਼ਿੰਦਗੀ ਸੁਕੜ ਜਾਣੀ ਹੈ, ਇਸਰਾਇਲ ਦੀ ਜ਼ਿੰਦਗੀ ਛੋਟੀ ਹੋ ਜਾਣੀ ਹੈ, ਇਹਦੀ ਉਮਰ ਲੰਬੀ ਨਹੀਂ ਰਹਿਣੀ, ਛੋਟੀ ਹੋ ਜਾਣੀ ਹੈ। ਅਮਰੀਕਾ ਦੀ ਬਾਦਸ਼ਾਹਤ ਮੁੱਕ ਜਾਣੀ ਹੈ। ਇਹ ਜਿਹੜਾ ਈਰਾਨ ਨੇ ਜੀਣਾ ਹੈ ਤੇ ਲੰਬਾ ਜੀਣਾ, ਤੇ ਇਹਨੇ ਸੁਪਰ ਪਾਵਰ ਬਣਨਾ ਇੱਕ ਦਿਨ। ਤੁਹਾਡੀ ਗੱਲ ਮੇਰੀ ਨੋਟ ਕਰ ਲਓ। ਤੇ ਫਿਰ ਮੈਂ ਤੁਹਾਨੂੰ ਆਖਰੀ ਗੱਲ ਦੱਸਾਂ, ਅੰਨਿਆ ਈਰਾਨ ਪੜ੍ਹ।